ਜਿਨ੍ਹਾਂ ਦਾ ਜਨਮ ਹੀ ਨਫ਼ਰਤ ਚੋਂ ਹੁੰਦਾ ਹੈ, ਉਹ ਜਿਉਂਦੇ ਵੀ ਨਫ਼ਰਤ 'ਚ ਨੇ, ਖਾਂਦੇ ਵੀ ਨਫ਼ਰਤ ਨੇ, ਬਿਲਕੁਲ ਸਾਹ ਵੀ ਨਫ਼ਰਤ 'ਚ ਲੈਂਦੇ ਨੇ, ਤੇ ਉਹਨਾਂ ਦਾ ਐਂਡ ਵੀ ਫਿਰ ਨਫ਼ਰਤ ਦੇ ਵਿੱਚ ਹੁੰਦਾ ਹੈ। ਜਿਹੜਾ ਤਲਵਾਰ ਦੇ ਜ਼ੋਰ ਨਾਲ ਮਤਲਬ ਜ਼ੁਲਮ ਦੇ ਨਾਲ ਜਿਉਂਦੇ ਨੇ, ਅਲਟੀਮੇਟਲੀ ਉਹੀ ਜ਼ੁਲਮ ਉਹਨਾਂ ਨੂੰ ਖਾ ਜਾਂਦਾ ਹੈ। ਔਰ ਇਸੇ ਤੋਂ ਹੀ ਉਹਨਾਂ ਦਾ ਬਣਿਆ ਸਿਨ ਕਿਲਸ ਦਾ ਸਿਨਰ ਕਿ ਪਾਪੀ ਕੇ ਮਾਰਨੇ ਕੋ ਪਾਪ ਵਹਾਂ ਬਦੀ। ਔਰ 2014 ਤੋਂ ਬਾਅਦ ਜਿਹੜੇ ਗੁੰਡੇ ਦੋ ਮੋਦੀ ਅਮਿਤ ਸ਼ਾਹ ਜਿਹੜੇ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਬਣਦੇ ਨੇ, ਇਹੀ ਦੋ ਗੁੰਡੇ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਜਿਹੜਾ ਉਹ ਗੁਜਰਾਤ ਦੇ ਵਿੱਚ ਡੋਲਦੇ ਨੇ। 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਜਿਹੜੇ ਅੱਧੀ ਸਦੀ ਤੋਂ ਕੱਛ ਔਰ ਭੁੱਜ ਦੇ ਵਿੱਚ ਆਬਾਦ ਸਨ, ਉਹਨਾਂ ਨੂੰ ਜਿਹੜਾ ਬੇਘਰੇ ਕਰਦੇ ਨੇ। ਕਿ ਜਦੋਂ 2017 ਦੇ ਵਿੱਚ ਮੋਦੀ ਇਸੇ ਹੀ ਗੁੰਡੇ ਯੋਗੀ ਦਾ ਕੈਂਪੇਨ ਕਰ ਰਿਹਾ ਸੀ ਯੂਪੀ ਦੇ ਵਿੱਚ, ਤੇ ਉੱਥੇ ਉਹਦੀਆਂ ਸਪੀਚਿਸ ਜਿਹੜੀਆਂ ਨੇ ਹੁਣ ਵੀ ਉਹਨੂੰ ਤੁਸੀਂ ਦੇਖ ਸਕਦੇ ਹੋ, ਉਹਦੇ 'ਚ ਉਹ ਕਹਿ ਰਿਹਾ ਸੀ ਕਿ ਵੀ ਇੱਕ ਪਾਸੇ ਇਹ ਯੋਗੀ ਹੈ ਮੱਠ ਬਣਾਉਣ ਵਾਲਾ, ਮੰਦਰ ਬਣਾਉਣ ਵਾਲਾ, ਦੂਸਰੇ ਪਾਸੇ ਉਹ ਨੇ ਜਿਹੜੇ ਕਬਰਸਤਾਨਾਂ ਨੂੰ ਜਿਹੜਾ ਉਹ ਜ਼ਮੀਨ ਦਿੰਦੇ ਨੇ। ਤੁਹਾਨੂੰ ਮੰਦਰ ਚਾਹੀਦਾ ਹੈ ਕਿ ਕਬਰਸਤਾਨ ਚਾਹੀਦਾ? ਇਹਨਾਂ ਨੂੰ ਇਹ ਜਿਹੜਾ ਹੈ 2022 ਦੀਆਂ ਚੋਣਾਂ ਤੋਂ ਪਹਿਲੇ ਅਗਲੇ 2-4 ਮਹੀਨੇ 'ਚ ਫਿਰਕੂ ਨਫ਼ਰਤ ਫੈਲਾ ਕੇ ਮੁਸਲਮਾਨਾਂ ਦਾ ਵਡਾਂਗਾ ਕਰਨਾ ਹੈ, ਕਤਲੇਆਮ ਕਰਨਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਥੋੜਾ ਜਿਹਾ ਜਿਹੜਾ ਵਕਤ ਹੈ ਉਹ ਰਹਿ ਗਿਆ ਹੈ। ਸੋ ਯੂਪੀ ਦਾ ਗੁੰਡਾ ਚੀਫ ਮਿਨਿਸਟਰ ਆਦਿੱਤਿਆਨਾਥ ਯੋਗੀ ਹਰ ਹੀਲੇ ਵਸੀਲੇ ਇਹ ਚੋਣਾਂ ਜਿਹੜਾ ਜਿੱਤਣਾ ਚਾਹੁੰਦਾ ਹੈ। ਸੋ ਬੀਜੇਪੀ ਦੀ ਜਿੱਤ ਦਾ ਸਿੱਧਾ ਜਿਹਾ ਫਾਰਮੂਲਾ ਹੈ ਕਿ ਮੁਸਲਮਾਨਾਂ ਤੇ ਘੱਟ ਗਿਣਤੀਆਂ ਖਿਲਾਫ ਨਫ਼ਰਤ ਫੈਲਾਉਣਾ, ਸੋ ਭੀੜਾਂ ਨੂੰ ਭੜਕਾ ਕੇ ਫਿਰਕੂ ਦੰਗੇ ਕਰਵਾਉਣਾ, ਹਿੰਦੂਆਂ ਵਿੱਚ ਇੱਕ ਭੈ ਤੇ ਰੋਹ ਪੈਦਾ ਕਰਕੇ ਵੋਟਾਂ ਹਾਸਲ ਕਰਨੀਆਂ। ਸੋ ਯੋਗੀ ਨੇ ਅਯੋਧਿਆ ਵਿੱਚ ਤਕਰੀਰ ਕਰਦਿਆਂ ਕਿਹਾ ਹੈ ਕਿ ਪਹਿਲੀਆਂ ਸਰਕਾਰਾਂ ਮੁਸਲਮਾਨਾਂ ਦੇ ਕਬਰਸਤਾਨਾਂ ਨੂੰ ਸਰਕਾਰੀ ਫੰਡ ਦਿੰਦੀਆਂ ਸਨ ਤੇ ਹੁਣ ਬੀਜੇਪੀ ਦੇ ਰਾਜ ਵਿੱਚ ਕਬਰਸਤਾਨਾਂ ਦੀ ਥਾਂ ਮੰਦਰਾਂ ਨੂੰ ਪੈਸਾ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਨ੍ਹਾਂ ਦਾ ਜਨਮ ਹੀ ਨਫ਼ਰਤ ਚੋਂ ਹੁੰਦਾ ਹੈ, ਉਹ ਜਿਉਂਦੇ ਵੀ ਨਫ਼ਰਤ 'ਚ ਨੇ, ਖਾਂਦੇ ਵੀ ਨਫ਼ਰਤ ਨੇ, ਬਿਲਕੁਲ ਸਾਹ ਵੀ ਨਫ਼ਰਤ 'ਚ ਲੈਂਦੇ ਨੇ, ਤੇ ਉਹਨਾਂ ਦਾ ਐਂਡ ਵੀ ਫਿਰ ਨਫ਼ਰਤ ਦੇ ਵਿੱਚ ਹੁੰਦਾ ਹੈ। ਔਰ ਇਸੇ ਥਾਟ ਨੂੰ ਹੀ ਤੋੜਦੇ ਆ ਸ਼ਾਇਦ ਜਦੋਂ ਜੀਸਸ ਕ੍ਰਾਈਸਟ ਦੀ ਇਹ ਕੋਟ ਕਹੀ ਜਾਂਦੀ ਹੈ ਕਿ ਦੋਜ਼ ਹੂ ਲਿਵ ਬਾਈ ਦਾ ਸੌਰਡ ਡਾਈ ਬਾਈ ਦਾ ਸੌਰਡ। ਮਤਲਬ ਇਹ ਹੈ ਕਿ ਜਿਹੜਾ ਤਲਵਾਰ ਦੇ ਜ਼ੋਰ ਨਾਲ ਮਤਲਬ ਜ਼ੁਲਮ ਦੇ ਨਾਲ ਜਿਉਂਦੇ ਨੇ, ਅਲਟੀਮੇਟਲੀ ਉਹੀ ਜ਼ੁਲਮ ਉਹਨਾਂ ਨੂੰ ਖਾ ਜਾਂਦਾ ਹੈ। ਔਰ ਇਸੇ ਤੋਂ ਹੀ ਉਹਨਾਂ ਦਾ ਬਣਿਆ ਸਿਨ ਕਿਲਸ ਦਾ ਸਿਨਰ ਕਿ ਪਾਪੀ ਕੇ ਮਾਰਨੇ ਕੋ ਪਾਪ ਵਹਾਂ ਬਦੀ ਹੈ। ਬਿਲਕੁਲ 2014 ਤੋਂ ਭਾਰਤ ਦੇ ਵਿੱਚ ਉਹੀ ਨਫ਼ਰਤ ਦੇ ਪੁੱਤਰਾਂ ਦੇ ਹੱਥ, ਕਪੁੱਤਰਾਂ ਦੇ ਜਿਹੜੀ ਹੈ ਉਹ ਸਿਆਸੀ ਵਾਗਡੋਰ ਆਈ ਹੈ। 1920 ਚ ਇਸ ਥਾਟ ਦਾ ਹਿੰਦੂਤਵਾ, ਜਿਸ ਨੂੰ ਅੱਜ ਕਿਹਾ ਜਾਂਦਾ ਹੈ ਬ੍ਰਾਹਮਣਵਾਦ, ਜਿਹਦਾ ਓਰੀਜਨ ਤਾਂ 4000 ਸਾਲ ਪੁਰਾਣਾ ਨਫ਼ਰਤ 'ਚ ਹੈ, ਜਿਸ ਥਾਟ ਨੇ ਦੁਨੀਆ ਦੀ ਸਭ ਤੋਂ ਵੱਧ ਡਿਵਾਈਸਿਵ ਕਾਸਟ ਸਿਸਟਮ ਵਰਗੀ ਵਿਚਾਰਧਾਰਾ ਦਿੱਤੀ ਹੋਏ ਜਨਮ ਤੋਂ ਹੀ ਇੱਕ ਨਫ਼ਰਤ, ਜਿਸ ਨੂੰ ਅਲਾਮਾ ਇਕਬਾਲ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਆਹ ਸ਼ੂਦਰ ਕੇ ਲਈ ਹਿੰਦੁਸਤਾਨ ਗਮਖਾਨਾ ਹੈ, ਕਿ ਇੱਕ ਵੱਡੇ ਤਬਕੇ ਨੂੰ ਤੁਸੀਂ ਉਹਨਾਂ ਦੇ ਲਈ ਜਿਉਣਾ ਹਰਾਮ ਕਰ ਦਿਓ, ਗਮਖਾਨਾ ਬਣਾ ਦਿਓ, ਔਰਤਾਂ ਨੂੰ ਤੁਸੀਂ ਸ਼ੂਦਰਾਂ ਤੋਂ ਬਦਤਰ ਬਣਾ ਦਿਓ ਕਿ ਇਹ ਨਰਕ ਦੁਆਰੀ ਹੈ, ਔਰ ਆਪ ਤੁਸੀਂ ਉੱਪਰਲੀ ਜਿਹੜੀ ਹੈ ਉਹ ਪੌੜੀ ਦੇ ਉੱਤੇ ਬੈਠ ਕੇ ਬ੍ਰਹਮਾ ਦੇ ਪੁੱਤਰ ਬਣ ਕੇ ਬ੍ਰਾਹਮਣ ਬਣ ਜਾਓ, ਸਾਰੀ ਪਾਵਰ ਹਥਿਆ ਲਓ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਇਹ ਵਿਚਾਰਧਾਰਾ ਨਫ਼ਰਤ ਦੀ, ਜਿਸ ਨੇ ਜੋ ਕੁਛ ਫਿਰ ਉਹਨਾਂ ਵਰਿਆਂ ਦੇ ਵਿੱਚ ਵਾਪਰਦਾ ਇਹਨਾਂ 100 ਸਾਲਾਂ 'ਚ 1920 ਤੋਂ ਲੈ ਕੇ ਜੇ ਅਸੀਂ 2014 ਤੱਕ ਕਹੀਏ ਕਿ ਕਿਵੇਂ ਹਿੰਦੂ ਮੁਸਲਮਾਨ ਨਫ਼ਰਤ, ਕਿਵੇਂ ਸਿੱਖਾਂ ਬੌਧੀਆਂ ਜੈਨੀਆਂ ਨੂੰ ਡੈਥ ਕਿਸ ਦੇ ਨਾਲ ਆਪਣਾ ਹਿੱਸਾ ਬਣਾਉਣਾ। ਔਰ 2014 ਤੋਂ ਬਾਅਦ ਜਿਹੜੇ ਗੁੰਡੇ ਦੋ ਮੋਦੀ ਅਮਿਤ ਸ਼ਾਹ ਜਿਹੜੇ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਬਣਦੇ ਨੇ, ਇਹੀ ਦੋ ਗੁੰਡੇ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਜਿਹੜਾ ਉਹ ਗੁਜਰਾਤ ਦੇ ਵਿੱਚ ਡੋਲਦੇ ਨੇ। 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਜਿਹੜੇ ਅੱਧੀ ਸਦੀ ਤੋਂ ਕੱਛ ਔਰ ਭੁੱਜ ਦੇ ਵਿੱਚ ਆਬਾਦ ਸਨ, ਉਹਨਾਂ ਨੂੰ ਜਿਹੜਾ ਬੇਘਰੇ ਕਰਦੇ ਨੇ।
ਹੁਣ ਉਹਨਾਂ ਦੇ ਹੱਥ ਪਾਵਰ, ਔਰ ਫਿਰ ਭਾਰਤ ਦਾ ਸਭ ਤੋਂ ਵੱਡਾ ਸੂਬਾ, ਲਗਭਗ 22 ਕਰੋੜ ਦੀ ਆਬਾਦੀ, ਜਿਹੜਾ ਦੁਨੀਆ ਦਾ ਆਬਾਦੀ ਦੇ ਲਿਹਾਜ਼ ਨਾਲ 8ਵਾਂ 9ਵਾਂ ਮੁਲਕ ਬਣ ਸਕਦਾ ਯੂਪੀ, ਜਿਸ ਦੇ ਵਿੱਚ ਉਸ ਆਦਿੱਤਿਆਨਾਥ ਯੋਗੀ ਗੁੰਡੇ ਦੀ ਹਕੂਮਤ ਜਿਹੜੀ ਹੈ ਉਹ ਬਣਦੀ ਹੈ ਲਗਭਗ 4 ਸਾਲ 5 ਸਾਲ ਪਹਿਲਾਂ, ਜਿਹਦੇ ਖਿਲਾਫ ਬਹੁਤ ਸਾਰੇ ਮਰਡਰ ਕੇਸ, ਗੋਰਖਪੁਰ ਦਾ ਇਹ ਗੁੰਡਾ ਜਿਹੜਾ ਚੀਫ ਮਿਨਿਸਟਰ ਬਣਨ ਤੋਂ ਬਾਅਦ ਖੁਦ ਹੀ ਆਪਣੇ ਕੇਸ ਵਾਪਸ ਲੈ ਲੈਂਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 2017 ਦੇ ਵਿੱਚ ਮੋਦੀ ਇਸੇ ਗੁੰਡੇ ਯੋਗੀ ਦਾ ਕੈਂਪੇਨ ਕਰ ਰਿਹਾ ਸੀ ਯੂਪੀ ਦੇ ਵਿੱਚ, ਤੇ ਉੱਥੇ ਉਹਦੀਆਂ ਸਪੀਚਿਸ ਜਿਹੜੀਆਂ ਨੇ ਹੁਣ ਵੀ ਉਹਨੂੰ ਤੁਸੀਂ ਦੇਖ ਸਕਦੇ ਹੋ, ਉਹਦੇ 'ਚ ਉਹ ਕਹਿ ਰਿਹਾ ਸੀ ਕਿ ਵੀ ਇੱਕ ਪਾਸੇ ਇਹ ਯੋਗੀ ਹੈ ਮੱਠ ਬਣਾਉਣ ਵਾਲਾ, ਮੰਦਰ ਬਣਾਉਣ ਵਾਲਾ, ਦੂਸਰੇ ਪਾਸੇ ਉਹ ਨੇ ਜਿਹੜੇ ਕਬਰਸਤਾਨਾਂ ਨੂੰ ਜਿਹੜਾ ਉਹ ਜ਼ਮੀਨ ਦਿੰਦੇ ਨੇ, ਤੁਹਾਨੂੰ ਮੰਦਰ ਚਾਹੀਦਾ ਹੈ ਕਿ ਕਬਰਸਤਾਨ ਚਾਹੀਦਾ। ਔਰ ਲੋਕ ਇਹ ਮੋਦੀ ਲੋਕਾਂ ਤੋਂ ਪੁੱਛਦਾ ਸੀ, ਔਰ ਉਹਨਾਂ ਨੇ ਕਿਹਾ ਜੀ ਨਹੀਂ ਸਾਨੂੰ ਤਾਂ ਮੰਦਰ ਚਾਹੀਦਾ। ਮਤਲਬ ਇਹ ਹੈ ਕਿ ਇਸ ਨਫ਼ਰਤ ਦੇ ਨਾਲ, ਔਰ ਫਿਰ ਲਵ ਜਿਹਾਦ ਔਰ ਗਊ ਮਾਤਾ ਔਰ ਦੂਸਰਾ ਮੁਸਲਮਾਨਾਂ ਦਾ ਕਤਲੇਆਮ ਕਰਕੇ ਗੁੰਡਾ ਯੋਗੀ ਚੀਫ ਮਿਨਿਸਟਰ ਬਣਦਾ 2017 ਦੇ ਵਿੱਚ। ਔਰ ਫਿਰ ਇਸ ਪੀਰੀਅਡ 'ਚ ਇਹਨੇ ਕਿੰਨੇ ਹਜ਼ਾਰ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ। ਆ ਲਖੀਮਪੁਰ ਖੀਰੀ ਦੀ ਘਟਨਾ, ਆ 2 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਜਿਹੜਾ ਉਹ ਸੁਪਰੀਮ ਕੋਰਟ ਵੀ ਝਾੜਾਂ ਪਾ ਕੇ ਥੱਕ ਗਿਆ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੋਈ ਜੱਜ ਲਾਵਾਂਗੇ ਕਿ ਭਾਈ ਤੁਸੀਂ ਕਿਵੇਂ ਉੱਥੇ ਪ੍ਰੋਟੈਕਟ ਕਰ ਰਹੀ ਹੈ ਤੁਹਾਡੀ ਉਹ ਗੁੰਡਾ ਸਿਸਟਮ, ਗੁੰਡਿਆਂ ਦਾ, ਗੁੰਡਿਆਂ ਦੀ ਪੁਲਿਸ ਕਿਸਾਨਾਂ ਨੂੰ ਕਿਵੇਂ ਗੱਡੀਆਂ ਨੂੰ ਐਜ਼ ਏ ਹਥਿਆਰ ਵਰਤ ਕੇ ਦਰੜਿਆ। ਔਰ ਇਹ ਨਹੀਂ ਕਿ ਇਕੱਲਾ ਜਦੋਂ ਗੁੰਡਾ ਹੁੰਦਾ ਪਹਿਲਾਂ ਉਹ ਇੱਕ ਨੀਅਤ ਟਾਰਗੇਟ ਹੁੰਦਾ ਉਹਨੂੰ ਕਿ ਉਹਨੂੰ ਪੈਣਾ, ਫਿਰ ਉਹ ਜਿਵੇਂ ਜਿਹੜਾ ਹਲਕਾਇਆ ਕੁੱਤਾ ਹੁੰਦਾ ਉਹ ਜੇ ਦੂਜੇ ਨੂੰ ਪੈਂਦਾ ਫਿਰ ਘੱਟੋ ਘੱਟ ਅਲਟੀਮੇਟਲੀ ਜਿਹਨੂੰ ਉਹਨੇ ਪਾਲਿਆ ਹੁੰਦਾ ਉਹਦੀ ਵੀ ਲੱਤ ਫੜ ਲੈਂਦਾ। ਹੁਣ ਹਾਲਾਤ ਇਹੀ ਬਣੇ ਹੋਏ ਨੇ, ਔਰ ਇਸ ਕਰਕੇ ਇਹਨਾਂ ਨੂੰ ਇਹ ਫੀਅਰ ਹੈ ਕਿ ਇਸ ਵਾਰ 2022 ਦੀਆਂ ਚੋਣਾਂ 'ਚ ਜਿਵੇਂ ਕਿ ਹਿਮਾਚਲ ਦੇ ਵਿੱਚ ਪਾਰਲੀਮੈਂਟ ਦੀ 1 ਸੀਟ, 3 ਸੀਟਾਂ ਇਹਨਾਂ ਨੇ ਲੂਜ਼ ਕੀਤੀਆਂ। ਕਿਸਾਨ ਅੰਦੋਲਨ ਦੇ ਚੱਲਦੇ ਆ ਵੈਸਟਰਨ ਯੂਪੀ ਦੇ ਵਿੱਚ ਜਾਟ ਜਿਹੜੇ ਨੇ ਉਹ ਵਿਗੜੇ ਹੋਏ ਨੇ ਇਹਨਾਂ ਤੋਂ, ਔਰ ਉਹਨਾਂ ਨੂੰ ਵੀ ਰਿਅਲਾਈਜ਼ ਹੋ ਰਿਹਾ ਵੀ ਇਹ ਤਾਂ ਬ੍ਰਾਹਮਣ ਬਾਣੀਏ ਸਾਨੂੰ ਵਰਤ ਗਏ। ਉਹਨਾਂ ਵਿਚਲਾ ਜਾਟ ਵੀ ਜਿਹੜਾ ਜਾਗ ਰਿਹਾ। ਹਰਿਆਣੇ ਦੇ ਵਿੱਚ ਵੀ ਅਸੀਂ ਉਸ ਤਬਦੀਲੀ ਨੂੰ ਦੇਖ ਰਹੇ। ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਪਹਿਲਾਂ ਤਾਂ ਕਿਉਂਕਿ ਮੋਦੀ ਜਦੋਂ 2019 ਦੇ ਵਿੱਚ ਜਾਂ 2014 'ਚ ਵੀ ਆਇਆ, ਸਬਕਾ ਸਾਥ ਸਬਕਾ ਵਿਕਾਸ ਡਿਵੈਲਪਮੈਂਟ ਦਾ ਏਜੰਡਾ ਮੀਡੀਆ ਨੂੰ ਕੰਟਰੋਲ ਕਰਕੇ ਝੂਠ ਪ੍ਰਚਾਰਿਆ ਗਿਆ ਕਿ ਮੋਦੀ 2002 ਤੋਂ 2001 ਤੋਂ ਆਲਮੋਸਟ ਜਿਹੜਾ ਹੈ ਉਹ ਜਿੰਨੇ 10 ਸਾਲ ਜਾਂ ਉਸ ਤੋਂ ਥੋੜਾ ਜ਼ਿਆਦਾ ਚੀਫ ਮਿਨਿਸਟਰ ਰਿਹਾ ਗੁਜਰਾਤ ਦਾ, ਦੇਖੋ ਜੀ ਕਿੰਨਾ ਵਿਕਾਸ ਕੀਤਾ। ਹੁਣ ਉਹ ਆਉਂਦਾ ਕਿ ਸਭ ਫੇਕ ਡੇਟਾ, ਫੇਕ ਖਬਰਾਂ, ਸਿਰਫ ਤੇ ਸਿਰਫ ਪ੍ਰੋਪੇਗੈਂਡਾ। ਪਰ ਇਹ ਸੌਦਾ ਵਿਕਿਆ। ਫਿਰ ਅਸੀਂ 2019 ਦੀਆਂ ਚੋਣਾਂ ਵੇਲੇ ਪਾਰਲੀਮੈਂਟ ਦੀਆਂ ਦੇਖਦੇ ਹਾਂ ਕਿ ਪੁਲਵਾਮਾ ਅਟੈਕ, ਬਾਲਾਕੋਟ, ਦੇਸ਼ ਭਗਤੀ, ਫਲਾਣਾ ਢਿਮਕਾ, ਇਹ ਵੀ ਉਹਨਾਂ ਨੇ ਨਾਲ ਦੀ ਨਾਲ ਵੇਚੇ। ਔਰ ਹੁਣ ਕਿਉਂਕਿ ਐਕਸਪੋਜ਼ ਨੇ, ਪਰ ਇਹਨਾਂ ਨੂੰ ਲੱਗਦਾ ਹੈ ਕਿ ਵੀ ਜਾਓ, ਗੋ ਬੈਕ ਟੂ ਦਾ ਓਲਡ ਏਜੰਡਾ, ਜੋ ਸੁਬਰਾਮਨੀਅਮ ਸਵਾਮੀ ਇਹਨਾਂ ਦਾ ਆਈਡੀਆਲੋਗ ਵੀ ਕਹਿੰਦਾ। ਉਹ ਕਹਿੰਦਾ ਕਦੇ ਵਿਕਾਸ ਜਾਂ ਦੂਜੇ ਦੇ ਨਾਂ ਥੱਲੇ ਵੀ ਕਦੇ ਚੋਣਾਂ ਜਿੱਤੀ। ਇਹ ਤਾਂ ਐਮੋਸ਼ਨ ਭੜਕਾਓ, ਤੇ ਐਮੋਸ਼ਨ ਕੀ ਰਹਿ ਗਈ? ਮੁਸਲਮਾਨਾਂ ਦੇ ਖਿਲਾਫ ਪ੍ਰੋਪੇਗੈਂਡਾ, ਦਲਿਤਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਜੋ ਹਾਲ ਕਿਸਾਨ ਲਹਿਰ ਨੂੰ ਲੈ ਕੇ ਕਿਵੇਂ ਉਹ ਜਿਹੜੀ, ਹੁਣ ਮੈਂ ਉਹਦੇ ਲਈ ਲਫ਼ਜ਼ ਜੇ ਕਹਾਂ ਤਾਂ ਮੇਰੇ ਕਈ ਵਾਰੀ ਆਪਣੇ ਵੀ ਕਹਿੰਦੇ ਨੇ ਡਾਕਟਰ ਸਾਹਿਬ ਤੁਹਾਡੇ ਮੂੰਹ ਚੰਗਾ ਨਹੀਂ ਲੱਗ, ਕੰਗਨਾ ਰਣੌਤ ਉਹਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਹੈ, ਤੇ ਉਹ ਟਵੀਟ ਕਰਕੇ ਕਹਿ ਰਹੀ ਹੈ ਕਿ ਇਹ ਮੈਨੂੰ ਇਸ ਲਈ ਮਿਲਿਆ ਕਿਉਂਕਿ ਮੈਂ ਖਾਲਿਸਤਾਨੀਆਂ ਤੇ ਜਿਹਾਦੀਆਂ ਦੇ ਖਿਲਾਫ ਜਿਹੜਾ ਡਟ ਕੇ ਸਟੈਂਡ ਲਿਆ। ਹੁਣ ਜਿੱਥੇ ਇਸ ਕਿਸਮ ਦੇ ਲੋਕਾਂ ਦੀ ਪੁਸ਼ਤਪਨਾਹੀ ਹੋ ਰਹੀ ਹੈ, ਨਫ਼ਰਤ ਚਾਰ ਚਫੇਰੇ ਹੈ, ਔਰ ਜਿਹੜਾ ਵੀ ਕੋਈ ਵੱਧ ਤੋਂ ਵੱਧ ਗੁੰਡਾਗਰਦੀ ਕਰਦਾ, ਹੁਣ ਉਹ ਅਜੇ ਮਿਸ਼ਰਾ ਜਿਹਦੇ ਮੁੰਡੇ ਨੇ ਸਾਰੀ ਗੁੰਡਾਗਰਦੀ, ਅੱਜ ਵੀ ਉਹ ਹੋਮ ਮਿਨਿਸਟਰੀ 'ਚ ਸੈਕੰਡ ਉਹਨੂੰ ਬਣਾਇਆ ਹੋਇਆ, ਖੁਦ ਮਰਡਰ ਦੇ ਕੇਸ ਉਹਦੇ ਉੱਤੇ ਨੇ। ਹੁਣ ਮੈਨੂੰ ਇਹ ਨਜ਼ਰ ਆ ਰਿਹਾ ਕਿ ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਪੰਜਾਬ 'ਚ ਵੀ ਖੇਡ ਖੇਡੀ ਜਾ ਰਹੀ, ਉਹਦੀ ਅਸੀਂ ਕੱਲ ਗੱਲ ਕੀਤੀ ਸੀ, ਆਉਣ ਵਾਲੇ ਪੀਰੀਅਡ 'ਚ ਵੀ ਕਰਾਂਗੇ। ਇਹਨਾਂ ਨੂੰ ਇਹ ਜਿਹੜਾ ਹੈ 2022 ਦੀਆਂ ਚੋਣਾਂ ਤੋਂ ਪਹਿਲੇ ਅਗਲੇ 2-4 ਮਹੀਨੇ 'ਚ ਫਿਰਕੂ ਨਫ਼ਰਤ ਫੈਲਾ ਕੇ ਮੁਸਲਮਾਨਾਂ ਦਾ ਵਡਾਂਗਾ ਕਰਨਾ, ਕਤਲੇਆਮ ਕਰਨਾ। ਉਸੇ ਤਰ੍ਹਾਂ ਕੋਈ ਨਾ ਕੋਈ ਘਟਨਾ ਪਾ ਕੇ ਝੂਠੀ ਸੱਚੀ ਜੋ ਇਹਨਾਂ ਦਾ ਤੌਰ ਤਰੀਕਾ ਹੁੰਦਾ, ਕਿਉਂਕਿ ਅਸੀਂ ਅਯੁੱਧਿਆ 'ਚ ਦੀਵਾਲੀ ਦੇ ਮੌਕੇ ਵੀ ਔਰ ਉਸ ਤੋਂ ਬਾਅਦ ਵੀ ਜਿਸ ਕਿਸਮ ਦੀਆਂ ਤਕਰੀਰਾਂ ਇਹ ਯੋਗੀ ਕਰ ਰਿਹਾ, ਔਰ ਇਹਨਾਂ ਦਾ ਹੈਡਲਾਈਨ ਅੱਜ ਲੱਗੀ ਹੋਈ ਹੈ ਉਹਨਾਂ ਦੇ ਮੇਨ ਨਿਊਜ਼ਪੇਪਰਸ ਦੀ, ਟੈਂਪਲਸ ਨਾਓ ਗੈਟ ਫੰਡਸ ਓਨਲੀ ਕਬਰਸਤਾਨਸ ਬੈਨੀਫਿਟਡ ਅਰਲੀਅਰ, ਆਦਿੱਤਿਆਨਾਥ ਯੋਗੀ।
ਉਹ ਇਹ ਭੀੜ ਨੂੰ ਉੱਥੇ ਕਹਿ ਰਿਹਾ ਅਯੁੱਧਿਆ ਦੇ ਵਿੱਚ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਤਾਂ ਪਬਲਿਕ ਦੀ ਮਨੀ ਜਿਹੜੀ ਹੈ ਉਹ ਕਬਰਸਤਾਨ ਬਣਾਉਣ ਤੇ ਕਿ ਮੁਸਲਮਾਨਾਂ ਨੂੰ ਅਪੀਜ਼ ਕਰਨ ਤੇ ਖਰਚ ਕਰਦੀਆਂ ਸੀ, ਪਰ ਉਹਦੀ ਸਰਕਾਰ ਨੇ ਹੁਣ ਇਹ ਪੈਸਾ ਰੀਕਨਸਟਰਕਸ਼ਨ ਐਂਡ ਬਿਊਟੀਫਿਕੇਸ਼ਨ ਆਫ ਟੈਂਪਲਸ, ਮੰਦਰਾਂ ਨੂੰ ਬਣਾਉਣਾ ਔਰ ਸੋਹਣੇ ਕਰਨਾ, ਔਰ ਇਹ ਉਹਨੇ ਅਯੁੱਧਿਆ ਦੇ ਵਿੱਚ ਖਲੋ ਕੇ ਜਿੱਥੇ ਕਿ ਟੈਕਸ ਪੇਅਰਸ ਮਨੀ ਪਾਣੀ ਵਾਂਗ ਬਹਾਈ ਜਾ ਰਹੀ ਹੈ, ਫਿਰ ਉਹਨੇ ਕਿਹਾ ਕਿ ਜੀ he said those who loved Kabristan invested public money on such places and those who love Dharm and Sanskriti are using the money on the uplift of religion and culture ਕਿ ਅਸੀਂ ਤਾਂ ਹਿੰਦੂ ਮਜ਼ਹਬ ਔਰ ਤਹਿਜ਼ੀਬ ਨੂੰ ਖੜਾ ਕਰ ਰਹੇ ਹਾਂ, ਜਿਹੜੇ ਦੂਸਰੇ ਨੇ ਮੁਸਲਮਾਨਾਂ ਨੂੰ ਅਪੀਜ਼ ਕਰਨ ਵਾਲੇ ਉਹ ਕਬਰਸਤਾਨ ਬਣਾ ਰਹੇ ਸੀ। ਦਿਸ ਇਜ਼ ਵਾਟ ਇਜ਼ ਡਿਫਰੈਂਸ ਇਨ ਥਿੰਕਿੰਗ ਬਿਟਵੀਨ ਬੀਜੇਪੀ ਗਵਰਨਮੈਂਟ ਐਂਡ ਪ੍ਰੀਵੀਅਸ ਗਵਰਨਮੈਂਟ ਕਿ ਸਾਡੇ 'ਚ ਤੇ ਦੂਸਰਿਆਂ 'ਚ ਇਹੀ ਫਰਕ ਹੈ। ਔਰ ਇਸ ਸਾਰੇ ਦੇ ਨਾਲ ਕੱਲੀ ਤੁਸੀਂ ਇੱਕ ਖਬਰ ਨੂੰ ਦੇਖ ਕੇ ਕਹੋ ਜੀ ਸ਼ਾਇਦ ਇਹ ਨਹੀਂ ਹੈ। ਹੁਣ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਇੰਡੀਅਨ ਗਵਰਨਮੈਂਟ ਇਹ ਕਹਿੰਦੀ ਹੈ ਜੀ ਚਾਰੋਂ ਧਾਮ ਜਿਹੜੇ ਨੇ ਹਿੰਦੂਆਂ ਦੇ 4 ਧਾਮ ਕਿੰਨੀਆਂ ਪੁਰੀਆਂ ਨੇ ਉਹਨਾਂ ਨੂੰ ਅਸੀਂ ਸੜਕ ਪ੍ਰੋਜੈਕਟ ਰਾਹੀਂ ਜੋੜਨਾ। ਹੁਣ ਮਤਲਬ ਇਹ ਹੈ ਕਿ ਰਾਹ 'ਚ ਹਜ਼ਾਰਾਂ ਦੀ ਗਿਣਤੀ ਦਰਖਤ ਕੱਟਣੇ ਪੈਣਗੇ, ਲੋਕ ਉਜਾੜੇ ਜਾਣਗੇ, ਔਰ ਪਰ ਉਹ ਕਹਿ ਰਹੇ ਨੇ ਜੀ ਕਿਉਂਕਿ ਇਹ ਦੇਹਰਾਦੂਨ ਔਰ ਇਹ ਚਾਰੋਂ ਧਾਮ ਚੀਨ ਦਾ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਹੁਣ ਸੁਪਰੀਮ ਕੋਰਟ ਵੀ ਜਿਹੜੀ ਆ ਉਹ ਇਹ ਕਹਿ ਰਹੀ ਹੈ ਵੀ ਵੀ ਆਰ ਇਨ ਏ ਫਿਕਸ ਕਿ ਵੀ ਇੱਕ ਪਾਸੇ ਤੁਸੀਂ ਐਨਵਾਇਰਨਮੈਂਟਲ ਹੈਜ਼ਰਡ ਪੈਦਾ ਕਰੋਗੇ ਪਰ ਵੀ ਮਸਟ ਟੈਲ ਆਵਰ ਪ੍ਰੈਡਿਕਾਮੈਂਟ ਇਫ ਦਾ ਸੈਂਟਰ ਸੇਜ਼ ਦੇ ਆਰ ਡੂਇੰਗ ਇਟ ਫॉर ਟੂਰਿਜ਼ਮ we understand and we can impose more stringent conditions, but when it is needed to defend the nation's borders it's a serious predicament ਕਿ ਜੇ ਤੁਸੀਂ ਕਹਿੰਦੇ ਜੀ ਅਸੀਂ ਤਾਂ ਇਹ ਟੂਰਿਜ਼ਮ ਪ੍ਰਮੋਟ ਕਰ ਰਹੇ ਹਾਂ, ਅਸੀਂ ਨਾ ਵੀ ਕਹਿ ਸਕਦੇ ਸੀ ਪਰ ਇਹ ਤਾਂ ਹੁਣ ਨੇਸ਼ਨ ਦੀ ਸਿਕਿਉਰਿਟੀ ਮਤਲਬ ਸੁਪਰੀਮ ਕੋਰਟ ਵੀ ਜਿਹੜਾ ਉਹ ਕੰਪਲੀਸਿਟ ਹੈ। ਔਰ ਈਵਨ ਇੱਥੋਂ ਤੱਕ ਹਿੰਦੂਤਵਾਦ ਦੀ ਇਹ ਨਫ਼ਰਤ ਦੀ ਲਾਈਨ ਹੈ ਕਿ ਪੀ ਚਿਦੰਬਰਮ ਜਿਹੜਾ ਅਦਰਵਾਈਜ਼ ਬੜਾ ਲਿਬਰਲ ਬਣਦਾ ਉਹ ਕਹਿੰਦਾ ਅਯੁੱਧਿਆ ਵਰਡਿਕਟ ਰਾਈਟ because both sides accepted it। ਉਹਨੇ ਕਿਹਾ ਜੀ ਇਹ ਬਿਲਕੁਲ ਠੀਕ ਫੈਸਲਾ ਦਿੱਤਾ ਕਿਉਂਕਿ ਦੋਨਾਂ ਧਿਰਾਂ ਨੇ ਮੰਨ ਲਿਆ। ਹੁਣ ਬੱਕਰਾ ਜੇ ਜੇਬਾ ਹੋ ਗਿਆ ਉਸ ਨੂੰ ਕਰ ਦਿੱਤਾ ਕਸਾਈ ਨੇ, ਇਹਦਾ ਮਤਲਬ ਉਹ ਆਪਣੀ ਰਜ਼ਾਮੰਦੀ ਦੇ ਨਾਲ ਮਰਿਆ ਕਿਉਂਕਿ ਉਹਨੇ ਕੋਈ ਪ੍ਰੋਟੈਸਟ ਤਾਂ ਨਹੀਂ ਹੋਇਆ, ਉਹਨਾਂ ਨੇ ਮੰਨ ਲਿਆ ਇਹ ਸਾਰੇ ਨੂੰ। ਔਰ ਇਹ ਬਿਲਕੁਲ ਮਾਇਆਵਤੀ ਵੀ ਇਹ ਕਹਿ ਰਹੀ ਹੈ ਕਿ ਬੀਜੇਪੀ ਵਾਂਟ ਯੂਪੀ ਪੋਲਸ ਟੂ ਬੀ ਹਿੰਦੂ ਮੁਸਲਿਮ ਅਫੇਅਰ ਕਿ ਅਲਟੀਮੇਟਲੀ ਇਹਨੂੰ ਡਿਵਾਈਡ ਕਰਨ ਜਾ ਰਹੇ ਨੇ। ਸੋ ਕਿਸ ਹੱਦ ਤੱਕ ਇਹ ਵਾਇਲੈਂਟ ਮਾਹੌਲ ਬਣੇਗਾ ਕਈ ਵਾਰ ਉਸ ਨੂੰ ਦੇਖ ਕੇ ਇੱਕ ਬਹੁਤ ਤੁਸੀਂ ਚੰਚਨਾਹਟ ਮਹਿਸੂਸ ਕਰਦੇ ਹੋ ਕਿ ਇਹ ਨਫ਼ਰਤ ਹੋਰ ਕਿੰਨੀਆਂ ਜਾਨਾਂ ਨੂੰ ਨਿਗਲੇਗੀ। ਮੁਸਲਮਾਨ, ਈਸਾਈ, ਦਲਿਤ, ਸਿੱਖ ਆਪਣੀਆਂ ਲਾਸ਼ਾਂ ਗਿਣਨਗੇ ਇਹ ਵੋਟਾਂ ਗਿਣਨਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।